ਇੱਕ ਛੋਟਾ ਜਿਹਾ ਲੇਖ ਹੈ ਕਿ ਹਿਟਲਰ ਦੇ ਪੁਜਾਰੀ। ਉਂਝ ਤੇ ਰੋਜ਼ ਲੱਖਾਂ ਨਹੀਂ ਤੇ ਹਜ਼ਾਰਾਂ ਲੋਕ ਇਹ ਦੁਨੀਆ ਛੱਡ ਕੇ ਤੁਰ ਜਾਂਦੇ ਨੇ ਤੇ ਇਹਨਾਂ ਵਿੱਚੋਂ ਅਕਸਰ ਦੇ ਤੁਰ ਜਾਣ ਤੇ ਕਿਸੇ ਦੇ ਕੰਨ ਤੇ ਜੂੰ ਤੱਕ ਨਹੀਂ ਤੁਰਦੀ। ਲੋਕੀ ਇਹਨਾਂ ਦੀ ਮਈਅਤ ਜਾਂ ਲਾਸ਼ ਨੂੰ ਜ਼ਮੀਨ ਤੇ ਭਾਰ ਸਮਝ ਕੇ ਛੇਤੀ ਤੋਂ ਛੇਤੀ ਮਗਰੋਂ ਲਾਉਂਦੇ ਨੇ ਤੇ ਅਸੀਂ ਸਾਰੇ ਜਾਣਦੇ ਹਾਂ ਕਿ ਬੰਦਾ ਤੇ ਬੇਬੁਨਿਆਦ ਤੇ ਆਰਜ਼ੀ ਹੈ। ਇੱਕ ਪਲ ਬੰਦਾ ਹੈ ਤੇ ਦੂਜੇ ਪਲ ਉਹ ਲਾਸ਼ ਹੈ। ਹੁਣੇ ਦੋ ਮੌਤਾਂ ਹੋਈਆਂ ਨੇ। ਇੱਕ ਦੀ ਮੌਤ ਤੇ ਸਾਰੇ ਜਹਾਨ ਵਿੱਚ ਹਾਹਾਕਾਰ ਮਚ ਗਈ ਹੈ ਤੇ ਦੂਜੇ ਦੀ ਮੌਤ ਕਿਸੇ ਕੁੱਤੇ ਦੀ ਮੌਤ ਤੋਂ ਵੀ ਘੱਟ ਕਦਰ ਦੀ ਹੈ। ਪਹਿਲੀ ਮੌਤ ਨਵਾਜ਼ ਸ਼ਰੀਫ ਦੀ ਬੀਵੀ ਕਲਸੂਮ ਨਵਾਜ਼ ਦੀ ਹੈ ਤੇ ਦੂਜੀ ਮੌਤ ਇੱਕ ਹੀਜੜੇ ਦੀ, ਜਿਹਨੂੰ ਪੰਜਾਬ ਦੇ ਸ਼ਹਿਰ ਸਾਹੀਵਾਲ ਵਿੱਚ ਸਰੇਆਮ ਦਿਨ ਦਿਹਾੜੇ ਸਾੜ ਦਿੱਤਾ ਗਿਆ। ਉਹ ਚੀਕਦਾ ਰਿਹਾ, ਉਹਦੇ ਗੋਸ਼ਤ ਸੜਨ ਦੀ ਬੋ ਫੈਲੀ। ਨਾ ਕਿਸੇ ਨੇ ਉਹਦੀਆਂ ਚੀਕਾਂ ਸੁਣੀਆਂ ਤੇ ਨਾ ਹੀ ਕਿਸੇ ਨੂੰ ਉਹਦੇ ਜੀਂਦੇ ਗੋਸ਼ਤ ਸੜਨ ਦੀ ਬੋ ਆਈ। ਜੇ ਕਿਸੇ ਨੂੰ ਬੋ ਆਈ ਵੀ ਤੇ ਉਹਨੇ ਨੱਕ ਤੇ ਕੱਪੜਾ ਪਾ ਕੇ ਜਾਂ ਆਪਣੇ ਨੱਕ ਨੂੰ ਕਿਸੇ ਨਾਲ ਕੱਪੜੇ ਨਾਲ ਢੱਕ ਕੇ ਆਪਣਾ ਰਾਹ ਲਿਆ। ਕਲਸੂਮ ਨਵਾਜ਼ ਤੇ ਇਹ ਬੇਨਾਵਾਂ ਹੀਜੜਾ ਦੋਵੇਂ ਇਨਸਾਨ ਸਨ। ਇਹਨਾਂ ਦੋਵਾਂ ਵਿੱਚ ਇਨਸਾਨਾਂ ਵਾਲੀਆਂ ਤਮਾਮ ਤਬਈ ਜਾਂ ਫਿਜ਼ੀਕਲ ਖਾਸੀਅਤਾਂ ਇੱਕ ਬਰਾਬਰ ਸਨ। ਦੋਨਾਂ ਨੂੰ ਰੱਬ ਨੇ ਬਣਾਇਆ ਤੇ ਦੋਨਾਂ ਬਾਰੇ ਰੱਬ ਨੇ ਇਹਨਾਂ ਦੇ ਵਜੂਦ ਦੀ ਸਲਾਮਤੀ ਦਾ ਇਹਤਰਾਮ ਕਰਨ ਦਾ ਇੱਕੋ ਜਿਹਾ ਸੁਨੇਹਾ ਦਿੱਤਾ। ਰੱਬ ਤੋਂ ਇਲਾਵਾ ਪੂਰੀ ਇਨਸਾਨੀ ਤਾਰੀਖ ਜਾਂ ਇਤਿਹਾਸ ਵਿੱਚ ਇਨਸਾਨ ਦੋਸਤ ਲੋਕਾਂ, ਇਹੋ ਜਿਹੇ ਬੰਦਿਆਂ ਦੇ ਜੀਣ ਦੇ ਬਾਰੇ ਹੱਕ ਦੀ ਗੱਲ ਕੀਤੀ। ਫਿਰ ਇਹ ਕੀ ਹੈ? ਇੱਕ ਨੂੰ ਬਚਾਉਣ ਵਾਸਤੇ ਦੁਨੀਆ ਦਾ ਹਰ ਤਰੀਕਾ ਵਰਤਿਆ ਗਿਆ। ਸਾਇੰਸ ਦੀ ਹੁਣ ਤੱਕ ਕੀਤੀ ਤਰੱਕੀ ਦਾ ਹਰ ਅੰਗ ਵਰਤਿਆ ਗਿਆ। ਮਸੀਤਾਂ ਵਿੱਚ ਇਸ ਦੀ ਜ਼ਿੰਦਗੀ ਲਈ ਬਾਜਮਾਤ ਰੱਬ ਕੋਲੋਂ ਭੀਖ ਮੰਗੀ ਗਈ। ਦਰਬਾਰਾਂ ਤੇ ਮਜ਼ਾਰਾਂ ਤੇ ਮੰਨਤਾਂ ਮੰਨੀਆਂ ਗਈਆਂ। ਲੱਖਾਂ ਤੇ ਕਰੋੜਾਂ ਦੁਆਵਾਂ ਮੰਗੀਆਂ ਗਈਆਂ। ਹੋਰ ਤੇ ਹੋਰ ਰੱਬ ਦੇ ਖਾਸਲ ਖਾਸ ਘਰ ਖਾਨਾ ਕਾਬਾ ਤੇ ਨਬੀ ਪਾਕ ਦੇ ਮਜ਼ਾਰ ਤੇ ਮਦੀਨਾ ਦੇ ਵਿੱਚ ਅਰਜ਼ ਕੀਤੀ ਗਈ, ਸਦਕੇ ਦਿੱਤੇ ਗਏ। ਦੁਨੀਆ ਵਿੱਚ ਜੋ ਵੀ ਤਰਲਾ ਲਾਇਆ ਜਾ ਸਕਦਾ ਸੀ ਲਾਇਆ ਗਿਆ, ਪਰ ਕਲਸੂਮ ਨਵਾਜ਼ ਨਾ ਬਚੀ ਤੇ ਇਸ ਦੁਨੀਆ ਤੋਂ ਤੁਰ ਗਈ। ਦੂਜੇ ਪਾਸੇ ਵੀ ਇੱਕ ਇਨਸਾਨ ਸੀ ਜੋ ਸਾਰੀ ਜ਼ਿੰਦਗੀ ਆਪਣੇ ਇਨਸਾਨ ਹੋਣ ਦੀ ਭੀਖ ਮੰਗਦਾ ਰਿਹਾ, ਪਰ ਉਹਨੂੰ ਬਤੌਰ ਕਿਸੇ ਇਨਸਾਨ ਦੇ ਇਨਸਾਨ ਜ਼ਿੰਦਗੀ ਗੁਜ਼ਾਰਨ ਦੀ ਭੀਖ ਨਾ ਦਿੱਤੀ, ਪਰ ਜ਼ਲਾਲਤ ਜ਼ਰੂਰ ਦਿੱਤੀ ਤੇ ਨਾਲ ਅਖੀਅਤ ਤੇ ਅਜ਼ੀਅਤਨਾਕ ਮੌਤ ਦਿੱਤੀ। ਇਹਨੂੰ ਜਿੰਦੇ ਨੂੰ ਭਰੇ ਬਾਜ਼ਾਰ ਵਿੱਚ ਸਭ ਦੇ ਸਾਹਮਣੇ ਸਾੜ ਦਿੱਤਾ ਗਿਆ। ਇਸ ਬਾਜ਼ਾਰ ਵਿੱਚ ਮੁਸਲਮਾਨ, ਮੋਮਨ,
ਹਾਜੀ ਨਮਾਜ਼ੀ, ਮਸਜਿਦਾਂ ਨੂੰ ਵੱਡੇ ਵੱਡੇ ਭਾਰੇ ਚੰਦੇ ਦੇਣ ਵਾਲੇ, ਪੀਰਾਂ ਫਕੀਰਾਂ ਦੇ ਦਰਬਾਰਾਂ 'ਤੇ ਹਾਜ਼ਰੀਆਂ ਦੇਣ ਵਾਲੇ ਅਤੇ ਮੰਨਤ ਮੰਨਣ ਵਾਲੇ ਸਭ ਸ਼ਾਮਲ ਸਨ। ਇਹਨਾਂ ਵਿੱਚ ਇਨਸਾਨੀਅਤ ਦੇ ਇਹਤਰਾਮ ਦਾ ਪ੍ਰਚਾਰ ਕਰਨ ਵਾਲੇ ਨਾਮ ਨਿਹਾਦ ਇਨਸਾਨੀਅਤ ਪ੍ਰਸਤ ਤੇ ਖੱਬੇ ਪਾਸੇ ਦੇ ਇਨਕਲਾਬੀ ਵੀ ਸ਼ਾਮਲ ਹੋਣਗੇ। ਇਹ ਸੜਦਾ ਰਿਹਾ, ਚੀਕਦਾ ਰਿਹਾ, ਤੜਫਦਾ ਰਿਹਾ, ਸਭ ਚੁੱਪ ਕਰਕੇ ਕੋਲੋਂ ਲੰਘ ਗਏ, ਚੁੱਪ ਕਰਕੇ ਕੋਲੋਂ ਲੰਘ ਗਏ। ਇਸ ਬੰਦੇ ਦਾ ਕਸੂਰ ਕੀ ਸੀ? ਰੱਬ ਨੇ ਇਹਨੂੰ ਔਰਤ ਤੇ ਮਰਦ ਦੇ ਵਿਚਕਾਰ ਪੈਦਾ ਕੀਤਾ। ਇਸ ਦਾ ਹੀਜੜਾ ਪੈਦਾ ਹੋਣਾ ਇਹਦੀ ਆਪਣੀ ਚੋਣ ਨਹੀਂ ਸੀ, ਇਹਦਾ ਆਪਣਾ ਇੰਤਖਾਬ ਨਹੀਂ ਸੀ। ਇਹ ਚੋਣ ਰੱਬ ਦੀ ਜ਼ਾਤ ਨੇ ਕੀਤੀ। ਹੀਜੜਾ ਹੋਣ ਭਾਰੋਂ ਇਹ ਇਨਸਾਨੀ ਨਸਲ ਨੂੰ ਅੱਗੇ ਵਧਾਉਣ ਲਈ ਬੱਚਾ ਪੈਦਾ ਨਹੀਂ ਸੀ ਕਰ ਸਕਦਾ। ਇਹ ਮਜ਼ਦੂਰ ਸੀ। ਹੋਰ ਲੋਕ ਹੀ ਮਜ਼ਦੂਰ ਪੈਦਾ ਹੁੰਦੇ ਨੇ। ਕੋਈ ਅੰਨਾ ਪੈਦਾ ਹੁੰਦਾ ਹੈ, ਕੋਈ ਕਾਣਾ, ਕੋਈ ਗੁੰਗਾ, ਕੋਈ ਡੋਰਾ ਅਤੇ ਕੋਈ ਬਾਂਝ। ਅਗਰ ਬਾਰੀਕ ਬੀਨੀ ਨਾਲ ਵੇਖਿਆ ਜਾਵੇ ਤੇ ਦੁਨੀਆ ਵਿੱਚ ਸ਼ਾਇਦ ਹੀ ਕੋਈ ਐਸਾ ਇਨਸਾਨ ਹੋਵੇਗਾ ਜੋ ਬਿਨਾਂ ਕਿਸੇ ਐਬ ਦੇ ਪੈਦਾ ਹੋਇਆ ਹੋਵੇ। ਜੇ ਕਿਸੇ ਵਿੱਚ ਕੋਈ ਜਿਸਮਾਨੀ ਐਬ ਜਾਂ ਮਾਜ਼ੂਰੀ ਨਹੀਂ ਤੇ ਉਹਦੇ ਵਿੱਚ ਕੋਈ ਨਾ ਕੋਈ ਨਫਸਿਆਤੀ ਯਾਨੀ ਸਾਈਕੋਲੋਜੀਕਲ ਮਾਜ਼ੂਰੀ ਜ਼ਰੂਰ ਹੁੰਦੀ ਹੈ। ਤਾਰੀਖ ਵਿੱਚ ਸਾਨੂੰ ਵੱਡੀਆਂ ਵੱਡੀਆਂ ਹਸਤੀਆਂ ਮਿਲਦੀਆਂ ਨੇ ਜਿਨ੍ਹਾਂ ਵਿੱਚ ਕੋਈ ਨਾ ਕੋਈ ਮਾਜ਼ੂਰੀ ਜਾਂ ਜਿਸਮਾਨੀ ਐਬ ਸੀ। ਕਿਸੇ ਨੂੰ ਮਿਰਗੀ ਪੈਂਦੀ ਸੀ, ਕੋਈ ਲੱਤ ਤੋਂ ਲੰਗੜਾ ਸੀ, ਕਿਸੇ ਨੂੰ ਕੋਈ ਹੋਰ ਬਿਮਾਰੀ ਸੀ। ਤਾਰੀਖ ਵਿੱਚ ਇਨਸਾਨ ਨੂੰ ਇਨਸਾਨਾਂ ਦੀਆਂ ਮਾਜ਼ੂਰੀਆਂ ਅਤੇ ਉਹਨਾਂ ਦੀਆਂ ਤਬੀ ਜਾਂ ਫਿਜ਼ੀਕਲ ਐਬਾਂ ਦਾ ਇਲਮ ਸੀ ਅਤੇ ਇਨਸਾਨ ਨੇ ਇਸ ਦਾ ਹੱਲ ਕੱਢਣ ਦਾ ਹਮੇਸ਼ਾ ਚਾਰਾ ਕੀਤਾ। ਹਿਕਮਤ ਅਤੇ ਤਿੱਬ ਇਸੇ ਮਸਲੇ ਦੇ ਹੱਲ ਦਾ ਨਾਂ ਸੀ। ਹਸਪਤਾਲ ਬਣੇ। ਜੋ ਲੋਕ ਲਾ ਇਲਾਜ ਸਨ ਯਾਨੀ ਉਹਨਾਂ ਦਾ ਇਲਾਜ ਨਹੀਂ ਸੀ ਹੋ ਸਕਦਾ, ਇਨਸਾਨ ਨੇ ਇਹਨਾਂ ਦੇ ਵੀ ਜ਼ਿੰਦਾ ਰਹਿਣ ਦਾ ਪ੍ਰਬੰਧ ਕੀਤਾ। ਤਾਰੀਖ ਵਿੱਚ ਐਸੇ ਲੋਕ ਵੀ ਹੋਏ ਨੇ ਜਿਨ੍ਹਾਂ ਇਹਨਾਂ ਮਜ਼ਦੂਰਾਂ ਅਤੇ ਬਿਮਾਰਾਂ ਨੂੰ ਬੋਝ ਸਮਝ ਕੇ, ਭਾਰ ਸਮਝ ਕੇ ਇਹਨਾਂ ਦਾ ਹੱਲ ਮੌਤ ਕੱਢਿਆ। ਇਹਨਾਂ 'ਚੋਂ ਇਨਸਾਨ ਕੁਸ਼ ਜਾਂ ਇਨਸਾਨ ਮਾਰੂ ਲੋਕਾਂ ਵਿੱਚੋਂ ਇੱਕ ਸ਼ਖਸ ਹਿਟਲਰ ਵੀ ਸੀ, ਜਿਹਨੇ ਮਜ਼ਦੂਰਾਂ ਨੂੰ ਯਹੂਦੀਆਂ, ਪੱਖੀਵਾਸਾਂ, ਕਮਿਊਨਿਸਟਾਂ ਅਤੇ ਹੋਮੋਸੈਕਸ਼ੂਅਲ ਨਾਲ ਗੈਸ ਚੈਂਬਰ ਵਿੱਚ ਦੌੜ ਕੇ ਮਾਰ ਦਿੱਤਾ। ਹਿਟਲਰ ਮਰ ਗਿਆ, ਪਰ ਵਕਤਨ ਫਕਤਨ ਹਿਟਲਰ ਦੇ ਜਾਨਸ਼ੀਨ ਪੈਦਾ ਹੁੰਦੇ ਰਹੇ। ਕਦੇ ਇਹ ਜਾਨਸ਼ੀਨ ਹਾਕਮ ਸਨ ਅਤੇ ਕਦੇ ਆਮ ਫਰਦ। ਕਦੇ ਹਿਟਲਰ ਦੀ ਰੂਹ ਸਮਾਜ ਰਾਹੀਂ ਵੀ ਜ਼ਾਹਿਰ ਹੋਈ ਅਤੇ ਇਹ ਸਮਾਜ ਵਿੱਚ ਇਨਸਾਨਾਂ ਨੂੰ ਕਦੇ ਇੱਕ ਫਰਦ ਦੇ ਤੌਰ 'ਤੇ ਮਾਰਿਆ ਗਿਆ ਅਤੇ ਕਦੇ ਇੱਕ ਗਰੁੱਪ ਦੀ ਸ਼ਕਲ ਵਿੱਚ। ਸਾਹੀਵਾਲ ਵਿੱਚ ਜਦ ਇੱਕ ਹੀਜੜੇ ਨੂੰ ਜੀਂਦੇ ਨੂੰ ਸਾੜਿਆ ਗਿਆ ਅਤੇ ਇਹ ਸਮਾਜੀ ਨਾਜ਼ੀਜ਼ਮ ਦੀ ਇੱਕ ਸ਼ਕਲ ਹੈ। ਜੋ ਕੰਮ ਹਿਟਲਰ ਨੇ ਮਜ਼ਦੂਰਾਂ ਅਤੇ ਹਮ ਪ੍ਰਸਤਾਂ
ਜਾਂ ਖਾਜਾ ਸਰਾਵਾਂ ਨਾਲ ਕੀਤਾ, ਉਹ ਕੰਮ ਸਾਹੀਵਾਲ ਵਿੱਚ ਹਿਟਲਰ ਦੇ ਪੁਜਾਰੀਆਂ ਇੱਕ ਖਾਜਾ ਸਰਾ ਨੂੰ ਸਾੜ ਕੇ ਕੀਤਾ। ਕਿ ਪਾਕਿਸਤਾਨ ਦੀ ਰਿਆਸਤ ਇਸ ਜੁਰਮ ਨੂੰ ਜਾਇਜ਼ ਸਮਝ ਕੇ ਹਿਟਲਰ ਦੇ ਇਹਨਾਂ ਪੁਜਾਰੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੀ, ਤੇ ਫਿਰ ਅਗਲੀ ਵਾਰੀ ਪਾਕਿਸਤਾਨ ਵਿੱਚ ਰਹਿੰਦੇ ਤਮਾਮ ਮਜ਼ਦੂਰਾਂ ਤੇ ਬਿਮਾਰਾਂ ਦੀ ਹੈ। ਤੇ ਫਿਰ ਇਸ ਕੰਮ ਲਈ ਪਾਕਿਸਤਾਨ ਨੂੰ ਸਾਰੇ ਉਸਾਰੀ ਤੇ ਬਣਾਉਣ ਦੇ ਕੰਮ ਇੱਕ ਪਾਸੇ ਰੱਖ ਕੇ ਤੇ ਇਸ ਮੁਲਕ ਦੇ ਵਿੱਚ ਬੇਸ਼ੁਮਾਰ ਗੈਸ ਚੈਂਬਰ ਬਣਾਉਣੇ ਪੈਣਗੇ, ਗੈਸ ਚੈਂਬਰ ਬਣਾਉਣੇ ਪੈਣਗੇ।